ਸੋ ਟਰੱਕਿੰਗ ਐਕਸ਼ਨ ਪਲਾਨ ਦੇ ਤਹਿਤ ਦੇਖੋ ਰਮਨ ਜੀ, ਇਹਨਾਂ ਨੇ ਹੁਣ ਡਰਾਈਵਰ ਸ਼ਾਰਟੇਜ ਦਾ ਆਪਾਂ ਦੇਖਿਆ ਵੀ ਬਾਤ ਦਾ ਬਤੰਗੜ ਜਿਹੜਾ ਉਹ ਪੂਰਾ ਬਣਾਇਆ। ਪਿਛਲੇ ਕਈ ਮਹੀਨਿਆਂ ਦੇ ਵਿੱਚ ਡਰਾਈਵਰ ਸ਼ਾਰਟੇਜ ਦੀ ਜਿਹੜੀ ਉਹ ਗੱਲ ਚੱਲੀ, ਹੁਣ ਅਚਾਨਕ ਉਹ ਗੱਲ ਜਿਹੜੀ ਉਹ ਹੋਣੀ ਬੰਦ ਹੋ ਗਈ ਆ। ਉਹ ਕੋਈ ਬਹੁਤੀ ਜਿਹੜੀ ਉਸ ਦੇ ਬਾਰੇ ਗੱਲ ਨਹੀਂ ਕਰ ਰਿਹਾ। 18 ਸਾਲ ਦੀ ਉਮਰ ਦੇ ਨਿਆਣਿਆਂ ਨੂੰ ਵੀ ਟਰੱਕ ਦੇ ਲਾਇਸੈਂਸ ਦੇਣ ਵੱਲ ਨੂੰ ਇਹਨਾਂ ਨੇ ਜਿਹੜਾ ਕਹਿ ਲਓ ਵੀ ਕਦਮ ਖਿੱਚੇ ਉਧਰ ਨੂੰ ਤੋਰੇ ਹੈਗੇ ਆ। ਉਸ ਨੂੰ ਲੈ ਕੇ ਇਸ ਮੀਟਿੰਗ ਦੇ ਵਿੱਚ ਇਹਨਾਂ ਗੱਲਾਂ ਬਾਤਾਂ 'ਚ ਕੀ ਰਾਏ ਰਹੀ? ਰਾਜਕਰਨ, ਜਿਹੜੀ ਡਰਾਈਵਰ ਸ਼ਾਰਟੇਜ ਦੀ ਗੱਲ ਹੈ ਨਾ, ਅਸੀਂ ਪਿਛਲੇ ਸਾਲ ਤੋਂ ਜਿੰਨੀਆਂ ਮੀਟਿੰਗਸ ਹੋਈਆਂ, ਅਸੀਂ ਉਹਨਾਂ ਮੀਟਿੰਗਸ ਦੇ ਵਿੱਚ ਇਹ ਮੁੱਦਾ ਚੱਕਿਆ ਹੈਗਾ ਕਿ ਐਕਚੁਅਲ ਦੇ ਵਿੱਚ ਰਿਐਲਿਟੀ ਵਿੱਚ ਡਰਾਈਵਰ ਸ਼ਾਰਟੇਜ ਨਹੀਂ ਹੈਗੀ। ਡਰਾਈਵਰ ਸ਼ਾਰਟੇਜ ਕਰਕੇ ਨਹੀਂ ਹੈਗੀ ਕਿਉਂਕਿ ਅਸੀਂ 4.5 ਲੱਖ ਲਾਇਸੈਂਸ ਐਵਰੇ ਸਾਲ ਜਿਹੜੇ ਇਸ਼ੂ ਕਰਦੇ, ਜਿਹੜੀਆਂ ਗਵਰਨਮੈਂਟ ਏਜੰਸੀਜ਼ ਦੱਸਦੀਆਂ ਹੈਗੀਆਂ। ਠੀਕ, ਸੋ ਗਵਰਨਮੈਂਟ ਏਜੰਸੀਜ਼ ਕਰੀਆਂ 4.5 ਲੱਖ ਲਾਇਸੈਂਸ ਇਸ਼ੂ ਹੁੰਦਾ ਆ। ਤੁਸੀਂ ਕਹਿੰਦੇ ਆ ਡਰਾਈਵਰ ਸ਼ਾਰਟੇਜ ਆ 80,000 ਦੀ, ਤੇ 80,000 ਦੀ ਸ਼ਾਰਟੇਜ 4.5 ਲੱਖ ਦੇ ਨਾਲ ਪੂਰੀ ਨਹੀਂ ਹੁੰਦੀ। 1 ਸਾਲ ਦੇ ਵਿੱਚ ਪੂਰੀ, 2 ਸਾਲ 5 ਸਾਲ ਪੂਰੀ ਨਹੀਂ ਹੁੰਦੀ। ਕਿੰਨੇ ਸਾਲਾਂ ਦੀ ਹੈ? ਹਰ ਸਾਲ 10,000 ਬੰਦੇ ਵਧਾ ਦਿੰਦੇ ਆ ਉਹਦੇ ਚ, ਵੀ 30,000 ਸੀ ਹੁਣ 50,000 ਹੋ ਗਿਆ, ਹੁਣ 60,000 ਹੋ ਗਿਆ, 80,000। ਮਤਲਬ ਤੁਸੀਂ ਇੰਨੇ ਲਾਇਸੈਂਸ ਇਸ਼ੂ ਕਰਦੇ ਹੋ, ਤੁਸੀਂ ਉਹ ਤਾਂ ਲੱਭੋ ਕਿ ਪ੍ਰੋਬਲਮ ਕਿੱਥੇ ਆ, ਕਿ ਇੰਨੇ ਲਾਇਸੈਂਸ ਇਸ਼ੂ ਹੋ ਰਹੇ, ਕਿਉਂ ਨਹੀਂ ਮਤਲਬ ਕੀ ਚੀਜ਼। ਤੇ ਉੱਥੇ ਅਸੀਂ ਜਿਹੜਾ ਇਹ ਮੁੱਦਾ ਹੈ ਕਲੀਅਰਲੀ ਉਹਨਾਂ ਦੇ ਕੋਲ, ਮੇਰੇ ਨਾਲ ਜਿਹੜੀ ਓਇਡਾ ਐਸੋਸੀਏਸ਼ਨ ਹੈਗੀ ਆ, OIDA, ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ, ਉਹਨਾਂ ਨੇ ਆਪਾਂ ਤੇ 2-3 ਹੋਰ ਐਸੋਸੀਏਸ਼ਨ ਜਿਹੜੀਆਂ ਹੈਗੀਆਂ, ਰੀਅਲ ਵੂਮਨ ਇਨ ਟਰੱਕਿੰਗ ਐਸੋਸੀਏਸ਼ਨ ਹੈਗੀ ਆ, ਸ਼ੀ ਟਰੱਕਿੰਗ ਹੈਗੀ ਆ। ਸੋ ਅਸੀਂ ਇਹ ਮੁੱਦੇ ਜਿਹੜੇ ਆ ਉੱਥੇ ਚੁੱਕੇ ਕਿ ਨਹੀਂ ਯਾਰ, ਇਹ ਦੇਖੋ ਤੁਸੀਂ, ਇਹਦਾ ਲੂਪ ਹੋਲ ਦੇਖੋ ਕਿੱਥੇ ਆ। ਕਿਉਂ ਡਰਾਈਵਰ ਸਾਡੇ ਕੋਲੋਂ ਜਿਹੜੇ ਆ ਉਹ ਘੱਟ ਹੋ ਰਹੇ ਆ, ਜਾਂ ਕਿਉਂ? ਕਿਉਂਕਿ ਡਰਾਈਵਰ ਦੀ ਜਿਹੜੀ ਜਿਹੜੀ ਕੰਡੀਸ਼ਨ ਆ। ਅੱਛਾ, ਇੱਥੇ ਮੈਂ ਇੱਕ ਗੱਲ ਰਾਜਕਿਰਨ ਕਰਦੇ ਆ, ਮੈਂ ਓਵਰਆਲ ਦੀ ਗੱਲ ਕਰ ਰਿਹਾ, ਨਾ ਕਿ ਸਿਰਫ ਆਪਣੀ ਪੰਜਾਬੀ ਟਰੱਕਿੰਗ ਇੰਡਸਟਰੀ ਦੀ। ਕਈ ਵਾਰੀ ਇੱਥੇ ਗਲਤ ਲੈ ਲਿਆ ਜਾਂਦਾ ਕਿ ਸ਼ਾਇਦ ਮੈਂ ਕੁਛ ਇਦਾਂ ਦੀ ਗੱਲ ਕਰ ਰਿਹਾ, ਪਰ ਨਹੀਂ, ਮੈਂ ਓਵਰਆਲ ਦੀ ਗੱਲ ਕਰ ਰਿਹਾ। ਓਵਰਆਲ ਟਰੱਕਿੰਗ ਇੰਡਸਟਰੀ ਦੇ ਵਿੱਚ ਡਰਾਈਵਰ ਦੀ ਦਸ਼ਾ ਬਹੁਤ ਬੁਰੀ। ਜਿਹੜਾ ਸਾਲ ਦੇ ਵਿੱਚ ਸਾਡੇ ਤਾਂ, ਹੁਣ ਦੇਖੋ, ਸਾਡੇ ਤਾਂ ਲਾਇਸੈਂਸ ਲੈਂਦੇ ਆ, ਪਹਿਲੇ ਸਾਲ ਦੇ ਵਿੱਚ ਕਦੀ ਕੋਈ ਲੀਵ ਕਰਦਾ ਦੇਖਿਆ ਟਰੱਕਿੰਗ? ਕੋਈ ਨਹੀਂ ਲੀਵ ਕਰਦਾ। ਲੇਕਿਨ ਮੇਨ ਸਟ੍ਰੀਮ ਟਰੱਕਿੰਗ ਇੰਡਸਟਰੀ ਦੇ ਵਿੱਚ ਪਹਿਲੇ ਸਾਲ ਦੇ ਵਿੱਚ ਉਹ 4.5 ਲੱਖ ਡਰਾਈਵਰਾਂ ਦੇ ਵਿੱਚੋਂ ਪਹਿਲੇ ਸਾਲ ਦੇ ਵਿੱਚ 90% ਲੋਕੀ ਛੱਡ ਜਾਂਦੇ ਆ। ਵਾਓ। ਟੀਮ ਚ ਆਉਂਦੇ ਆ। ਉਹ ਕਿਉਂ ਛੱਡ ਜਾਂਦੇ ਆ? ਕਿਉਂਕਿ ਉਹਨਾਂ ਨੂੰ ਟ੍ਰੀਟ ਨਹੀਂ ਠੀਕ ਕੀਤਾ ਜਾਂਦਾ, ਉਹਨਾਂ ਦੀ ਮਿਸਯੂਜ਼ ਕੀਤਾ ਜਾਂਦਾ। ਫਸਟ ਈਅਰ ਇਜ਼ ਵੈਰੀ ਕ੍ਰਿਟੀਕਲ, ਤੇ ਉਹਦੇ ਵਿੱਚ ਇੱਥੋਂ ਤੱਕ ਵੀ ਉੱਥੇ ਮਤਲਬ ਕਿ ਉਜਾਗਰ ਹੋਇਆ ਕਿ ਫਸਟ ਈਅਰ ਦੇ ਜਿਹੜੀਆਂ ਵੂਮਨ ਇਨ ਟਰੱਕਿੰਗ ਆਉਂਦੀਆਂ ਆ, ਜਾਂ ਲੇਡੀਜ਼ ਜਿਹੜੀਆਂ ਟਰੱਕਿੰਗ ਦੇ ਵਿੱਚ ਆਉਂਦੀਆਂ ਆ, ਔਰ ਇਹਨਾਂ ਕੰਪਨੀਜ਼ ਦੇ ਥਰੂ ਜਾਂਦੀਆਂ ਹੈਗੀਆਂ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਦੇ ਵਿੱਚ, ਲਾਇਸੈਂਸ ਲੈ ਕੇ ਉੱਥੇ ਟੀਮ ਦੇ ਵਿੱਚ, ਉਹਨਾਂ ਦੇ ਨਾਲ ਰੇਪ, ਹਰਾਸਮੈਂਟ, ਪਤਾ ਨਹੀਂ ਕੀ ਕੁਛ ਹੁੰਦਾ ਹੈ। ਸੋ ਜਦੋਂ ਇਦਾਂ ਦੇ ਮਾਹੌਲ ਬਣ ਸਾਰੀ ਚੀਜ਼ ਹੋ ਜਾਵੇ, ਫਿਰ ਆਬਵੀਅਸਲੀ ਜਿਹੜਾ ਟਰੱਕਰ ਹੈਗਾ, ਉਹ ਜਿਹੜਾ ਬੰਦਾ ਹੈਗਾ, ਉਹ ਛੱਡ ਜੂਗਾ। ਸੋ ਇਹ ਚੀਜ਼ਾਂ ਜਿਹੜੀਆਂ ਸੀਗੀਆਂ, ਇਹ ਉਜਾਗਰ ਕਰਨੀਆਂ ਬਹੁਤ ਜ਼ਰੂਰੀ। ਐਡਮਿਨਿਸਟ੍ਰੇਸ਼ਨ ਨੂੰ ਦੱਸਣਾ ਜ਼ਰੂਰੀ ਸੀ ਕਿ ਗਰਾਊਂਡ ਰਿਐਲਿਟੀ ਕੁਛ ਹੋ ਰਿਹਾ। ਤੁਸੀਂ ਇਹਨਾਂ 5-7-10 ਵੱਡੀਆਂ ਕੰਪਨੀਆਂ, ਜਿਹੜੀ ਆਪਾਂ ਪਿਛਲੀ ਵਾਰੀ ਵੀ ਜਦੋਂ ਟਰੰਪ ਹੋਣਾ ਨੇ ਆਪਣੇ ਉੱਥੇ ਵੱਡੇ ਟਰੱਕਿੰਗ ਕੰਪਨੀਆਂ ਸੱਦ ਕੇ ਤੇ ਚਾਬੀਆਂ ਦੇ ਦਿੱਤੀਆਂ ਸੀ, ਆਪਾਂ ਉਦੋਂ ਵੀ ਇਹ ਗੱਲ ਕਿ ਜਿਹੜਾ ਗਰਾਊਂਡ ਰਿਐਲਿਟੀ ਇਹਨਾਂ ਨੂੰ ਪਤਾ ਨਹੀਂ ਗੀ ਬਿਲਕੁਲ ਵੀ। ਠੀਕ ਹੈ ਨਾ, ਗਰਾਊਂਡ ਰਿਐਲਿਟੀ ਬਾਰੇ ਕੁਛ ਨਹੀਂ ਪਤਾ ਹੈਗਾ। ਇਹ ਜਸਟ ਇੱਕ ਉੱਪਰ ਦੀਆਂ ਜਿਹੜੀਆਂ 10 ਕੰਪਨੀਆਂ, 15-20 ਵੱਡੀਆਂ ਕੰਪਨੀਆਂ ਹੈਗੀਆਂ, ਉਹਨਾਂ ਜਿਹੜੀਆਂ ਸਾਡੀਆਂ ਕੰਪਨੀਆਂ, ਯਾਰ ਦੇਖੋ ਕਿੰਨਾ ਸਟਰਗਲ ਕਰਦੀਆਂ ਹੈਗੀਆਂ, ਕਿੰਨਾ ਮਤਲਬ ਕੋਸ਼ਿਸ਼, ਤੇ ਉਹ ਕੰਪਨੀਆਂ ਵੱਧ ਰਹੀਆਂ। ਅੱਜ ਜੇ ਕੰਪਨੀਆਂ ਵੱਡੀਆਂ ਹੋਈਆਂ ਤੇ ਉਹ ਐਵੇਂ ਨਹੀਂ ਵੱਡੀਆਂ ਹੋਈਆਂ, ਉਹ ਮਿਹਨਤ ਨਾਲ ਹੋਈਆਂ, ਤਰੀਕੇ ਨਾਲ ਹੋਈਆਂ। ਪਰ ਵਿੱਚ ਠੀਕ ਹੈ, ਆਬਵੀਅਸਲੀ ਸਾਰੇ ਠੀਕ ਨਹੀਂ ਹੁੰਦੇ, ਸਾਰੇ ਗਲਤ ਨਹੀਂ ਹੁੰਦੇ। ਸੋ ਇਸ ਕਰਕੇ ਜਿਹੜਾ ਟਰੱਕਿੰਗ ਕੰਪਨੀ ਹੈਗੀ ਆ, ਸਾਡੀਆਂ ਟਰੱਕਿੰਗ ਕੰਪਨੀਆਂ, ਉਹਨਾਂ ਦੇ ਦੁੱਖ ਤਕਲੀਫਾਂ ਹੋਰ ਨੇ, ਸਾਡੇ ਜਿਹੜੇ ਡਰਾਈਵਰ ਆ ਉਹਨਾਂ ਦੀਆਂ ਦੁੱਖ ਤਕਲੀਫਾਂ ਹੋਰ ਨੇ। ਜਿਹੜੀ ਮੇਨ ਸਟ੍ਰੀਮ ਟਰੱਕਿੰਗ ਇੰਡਸਟਰੀ ਆ, ਉਹਦੇ ਵਿੱਚ ਬਹੁਤ ਬਰੂਟੈਲਿਟੀ ਹੁੰਦੀ ਆ। ਫਸਟ ਈਅਰ ਦੇ ਵਿੱਚ 6-6 ਹਫ਼ਤੇ ਤੱਕ ਡਰਾਈਵਰ ਨੂੰ ਘਰ ਨਹੀਂ ਜਾਣ ਦਿੱਤਾ ਜਾਂਦਾ, ਔਰ ਕਈ ਵਾਰੀ ਜਿਹੜਾ ਐਂਡ ਅਪ ਹੁੰਦਾ ਆ, ਜਾ ਕੇ ਸਿਰਫ ਤੇ ਸਿਰਫ $200 ਦਾ ਲੈ ਕੇ ਜਾਂਦਾ ਘਰ ਨੂੰ। ਤੇ ਇਹਦੇ ਨਾਲ ਜਿਹੜੀ ਲੀਸਿੰਗ ਐਗਰੀਮੈਂਟ ਹੈਗੇ ਆ, ਜਿਹੜੀਆਂ ਵੱਡੀਆਂ ਕੰਪਨੀਆਂ ਲੀਜ਼ ਟੂ ਓਨ ਕਰਦੀਆਂ ਹੈਗੀਆਂ, ਉਹ ਲੀਜ਼ ਟੂ ਕੰਪਨੀਆਂ ਹੈਗੀਆਂ, ਉਹਦੇ ਵਿੱਚ ਬਹੁਤ ਵੱਡਾ ਜਿਹੜਾ ਧਾਂਦਲੀ ਹੋ ਰਹੀ ਆ, ਜਿਹੜੀ ਪੋਰਟ ਦੇ ਉੱਤੇ ਆ। ਸੋ ਉਹਦੇ ਲਈ ਜਿਹੜੀ ਟਾਸਕ ਹੈਗੀ ਆ, ਉਹ ਵੀ ਗਠਨ ਕੀਤਾ ਜਾ ਰਿਹਾ ਹੈਗਾ। ਉਹਦਾ ਕਵਾਇਦ ਸ਼ੁਰੂ ਹੋ ਗਈ ਆ। ਕੱਲ FMCSA ਦੀ ਪ੍ਰੈਸ ਰਿਲੀਜ਼ ਆਈ ਸੀਗੀ, ਜਿਹਦੇ ਵਿੱਚ ਉਹਨਾਂ ਨੇ ਕਮੇਟੀ ਦਾ ਗਠਨ ਜਿਹੜਾ ਉਹ ਸ਼ੁਰੂ ਕਰਤਾ।